ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 12 ਅਕਤੂਬਰ ਦਿਨ ਹੈਗਾ ਹੈ ਜੀ ਮੰਗਲਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਜੀਤ ਇਟਵਾਲ 559 374 4541। ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਿਸਾਨਾਂ ਦੀ ਹੋਈ ਅੰਤਿਮ ਅਰਦਾਸ, ਮੰਤਰੀ ਪੁੱਤਰ ਰਿਮਾਂਡ ਤੇ, ਅੰਕਿਤ ਨੇ ਸਮਰਪਣ ਲਈ ਦਿੱਤੀ ਅਰਜੀ। ਹਾਂਜੀ, ਦੇਖੋ ਇਹ ਲਖੀਮਪੁਰ ਦੀ ਹੋਈ ਜਿਹੜੀ ਸਾਰੀ ਤਰਾਸਦੀ ਆ, ਉਹਦੇ ਨਾਲ ਥੋੜੀਆਂ ਖਬਰਾਂ ਨੇ ਅਪਡੇਟ ਆ। ਦੇਖੋ, ਸਭ ਤੋਂ ਵੱਡੀ ਗਲਤੀ ਇਹ ਆ ਕਿ ਮੰਤਰੀ ਪੁੱਤਰ ਦਾ ਜਿਹੜਾ ਰਿਮਾਂਡ ਆ ਉਹ ਅੱਜ ਤੋਂ ਸ਼ੁਰੂ ਹੋ ਗਿਆ। 3 ਦਿਨ ਦਾ ਰਿਮਾਂਡ ਆ। ਹਾਲਾਂਕਿ ਚੀਮਾ ਨੇ ਡਿਫੈਂਸ ਦੇ ਵਿੱਚ ਕਾਫੀ ਵਿਰੋਧ ਕੀਤਾ ਸੀਗਾ ਕਿ ਵੇਖੋ ਜੀ, ਗੱਲ ਇਹ ਆ ਕਿ ਬਹੁਤ ਲੰਬਾ ਸਮਾਂ SIT ਨੇ ਪਹਿਲਾਂ ਹੀ ਇੰਟਰੋਗੇਸ਼ਨ ਕਰ ਲਈ ਆ ਤੇ ਹੁਣ ਪੁੱਛਗਿੱਛ ਦੇ ਵਿੱਚ ਕੀ ਰਹਿ ਗਿਆ। ਪਰ ਫਿਰ ਵੀ ਰਿਮਾਂਡ ਜਿਹੜਾ ਹੈ ਨਾ, ਇੱਕ ਮਹੱਤਵਪੂਰਨ ਪ੍ਰੋਸੈਸ ਹੈ। ਸਾਰੀਆਂ ਜਿੰਨੀਆਂ ਵੀ ਗ੍ਰਿਫਤਾਰੀਆਂ ਹੁੰਦੀਆਂ ਉਹਦੇ ਵਿੱਚ ਰਿਮਾਂਡ ਦੀ ਭੂਮਿਕਾ ਹੁੰਦੀ ਹੈ। ਵੱਡੇ ਕੇਸਾਂ ਦੇ ਵਿੱਚ ਰਿਮਾਂਡ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਕਈ ਮਾਮਲਿਆਂ 'ਚ ਤੇ ਫਾਰਮੈਲਿਟੀ ਹੁੰਦਾ ਹੈ। ਹੁਣ ਦੇਖੋ ਅੱਗੇ ਕੀ ਨਿਕਲਦਾ ਹੈ ਰਿਮਾਂਡ ਦੇ ਵਿੱਚੋਂ, ਪਤਾ ਨਹੀਂ, ਆਪਾਂ ਕੁਛ ਕਹਿ ਨਹੀਂ ਸਕਦੇ। ਪਰ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਏਗੀ, ਜੇ ਨਹੀਂ ਤਾਂ ਮੈਂ ਕਰਵਾ ਦਿੰਦਾ। ਅਸਲ ਦੇ ਵਿੱਚ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਜਿਹੜੇ ਉਹਨਾਂ ਦੇ ਉੱਥੋਂ ਦੇ ਪ੍ਰਾਂਤਕ ਇਕਾਈ ਦੇ ਹੈੱਡ ਨੇ, ਯਾਨੀ ਸਟੇਟ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਜਿਸ ਤਰੀਕੇ ਦਾ ਬਿਆਨ ਦਿੱਤਾ ਸੀਗਾ ਕੱਲ, ਉਹ ਜ਼ਰੂਰ ਧਿਆਨ ਮੰਗਦਾ ਕਿ ਲੀਡਰ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਗੱਡੀਆਂ ਥੱਲੇ ਬੰਦੇ ਕੁਚਲਦੇ ਫਿਰੀਏ। ਇਹ ਇੱਕ ਬਹੁਤ ਵੱਡਾ ਬਿਆਨ ਸੀਗਾ। ਵੈਸੇ ਤੇ ਜੇ ਤੁਸੀਂ ਦੇਖੋਗੇ ਕਿ ਗ੍ਰਿਫਤਾਰੀ ਹੋਈ ਆ, ਭਾਜਪਾ ਵਾਲਿਆਂ ਦਾ ਇੱਕ ਇਤਿਹਾਸ ਰਿਹਾ ਜੀ। ਇਤਿਹਾਸ ਇਹਨਾਂ ਨੇ ਬਦਲਿਆ 2014 ਤੋਂ ਬਾਅਦ ਤੇ ਫਿਰ ਟੋਟਲੀ ਚੇਂਜ ਹੋ ਗਿਆ ਨਾ। ਵੈਸੇ ਜੇ ਤੁਸੀਂ ਦੇਖੋਗੇ ਬੰਦੇ ਇਹਨਾਂ ਦੇ ਫਸਦੇ ਰਹੇ ਨੇ, ਵੱਖ-ਵੱਖ ਵਿਵਾਦਾਂ 'ਚ ਫਸਦੇ ਰਹੇ ਆ। ਮਸਲਨ ਜੇ ਤੁਸੀਂ ਦੇਖੋਗੇ ਅਡਵਾਨੀ ਦਾ ਨਾਂ ਆ ਗਿਆ ਸੀਗਾ ਨਾ ਹਵਾਲਾ ਡੈਰੀ ਦੇ ਵਿੱਚ, ਤੇ ਇਹਨੇ ਅਸਤੀਫਾ ਦੇ ਦਿੱਤਾ ਸੀਗਾ। 96 ਦੀ ਮੇਰੇ ਖਿਆਲ ਦੇ ਨਾਲ ਗੱਲ ਆ, 98 'ਚ ਫਿਰ ਇਲੈਕਸ਼ਨ ਲੜਿਆ। ਚਲੋ ਇੱਕ ਨੈਤਿਕਤਾ ਦਿਖਾਈ। ਫਿਰ ਜੇ ਤੁਸੀਂ ਦੇਖੋਗੇ ਜਿਹੜਾ ਬੰਗਾਰੂ ਲਕਸ਼ਮਣ ਵਾਲਾ ਮਾਮਲਾ ਸੀ, ਉਹਦੇ ਵਿੱਚ ਵੀ ਅਸਤੀਫਾ ਆ ਗਿਆ ਸੀਗਾ। ਫਿਰ ਜੇ ਤੁਸੀਂ ਦੇਖੋਗੇ ਜਾਰਜ ਫਰਨਾਂਡਸ ਦਾ ਮਾਮਲਾ ਸੀ, ਜਿਹਦੇ ਵਿੱਚ ਜੈ ਜੇਤਲੀ ਤੇ ਦੋਸ਼ ਸੀਗਾ ਕਿ ਉਹਨੇ ਉੱਥੇ ਰੱਖਿਆ ਮੰਤਰੀ ਦੇ ਹੁੰਦਿਆਂ ਰਹਿਸ਼ ਤੇ ਪੈਸਾ ਲਿਆ, ਤਾਂ ਅਸਤੀਫਾ ਆ ਗਿਆ ਸੀਗਾ। ਸਭ ਨੂੰ ਪਤਾ ਆ ਇਸ ਤਰ੍ਹਾਂ ਹੋਇਆ। ਧਰਮਪਾਲ ਨੂੰ ਜਦੋਂ ਇਹਨਾਂ ਨੇ ਪਾਰਟੀ ਜੁਆਇਨ ਕਰਾ ਲਈ, ਉਦੋਂ ਮੇਰੇ ਖਿਆਲ ਦੇ ਨਾਲ ਹੁੰਦਾ ਸੀ ਪ੍ਰਮੋਦ ਮਹਾਜਨ ਹੁੰਦਾ ਸੀਗਾ। ਜਦੋਂ ਵਾਜਪਾਈ ਉੱਥੇ ਗਿਆ, ਕਿਸੇ ਨੇ ਦੱਸਿਆ ਕਿ ਇਹ ਤੇ ਉਹ ਬੰਦਾ ਹੈ ਜਿਹਦਾ ਮੁੰਡਾ ਵਿਕਾਸ ਨਿਤਿਸ਼ ਕਟਾਰਾ ਹੱਤਿਆਕਾਂਡ ਦੇ ਵਿੱਚ ਬੜਾ ਮਸ਼ਹੂਰ ਸੀਗਾ ਨਾ। ਤੁਹਾਨੂੰ ਪਤਾ ਉਸ ਟਾਈਮ ਜਿਹੜਾ ਕਤਲਕਾਂਡ ਸੀਗਾ, ਹਾਈ ਪ੍ਰੋਫਾਈਲ ਕਹਿ ਸਕਦੇ, ਮਸ਼ਹੂਰਤਾ ਕੀ ਸੀਗਾ। ਤਾਂ ਉਦੋਂ ਉਹਨੂੰ ਖੜੇ ਪੈਰ ਵਾਜਪਾਈ ਨੇ ਕਿਹਾ ਕਿ ਭਾਈ ਪਾਰਟੀ ਛੱਡ ਜਾ ਸੀ। ਮਤਲਬ ਕਿ ਕੁਛ ਨਾ ਕੁਛ ਨੈਤਿਕਤਾ, ਕੁਛ ਨਾ ਕੁਛ ਸਿਧਾਂਤ ਇਹਨਾਂ ਨੇ ਵਿਖਾਏ ਨੇ। ਇੱਕ ਉਹਦੀ ਪ੍ਰਤੱਖ ਉਦਾਹਰਨ ਮੈਂ ਤੁਹਾਨੂੰ ਹੋਰ ਦੇ ਦਿੰਦਾ। ਜੇ ਇਤਿਹਾਸ ਦੇ ਪਹਿਲੂਆਂ 'ਚ ਜਾਓਗੇ ਬਹੁਤ ਕੁਛ ਤੁਹਾਨੂੰ ਮਿਲ ਜਾਂਦਾ ਵਾ। ਜਦੋਂ ਵਾਜਪਾਈ ਦਾ
ਭਨੇਵਾ ਸੀਗਾ ਜਿਹੜਾ ਅਨੂਪ ਮਿਸ਼ਰਾ ਸੀ, ਸ਼ਾਇਦ ਉਹਦਾ ਨਾਂ, ਜੇ ਮੈਂ ਭੁੱਲਦਾ ਨਹੀਂ ਹੈ, ਤੇ ਉਹਦਾ ਮੁੰਡਾ ਸੀ ਜਿਹੜਾ ਉਹ ਇੱਕ ਇਰਾਦਾ ਕਤਲ ਦੇ ਕੇਸ ਦੇ ਵਿੱਚ ਫਸ ਗਿਆ ਸੀਗਾ ਜੀ, ਜਿਹੜਾ ਕਿ ਉਸ ਟਾਈਮ ਮੱਧ ਪ੍ਰਦੇਸ਼ ਦਾ ਮੇਰੇ ਖਿਆਲ ਦੇ ਨਾਲ ਸਿਹਤ ਮੰਤਰੀ ਸੀਗਾ। ਖੜੇ ਪੈਰ ਅਸਤੀਫਾ ਦਵਾਇਆ ਗਿਆ ਸੀ ਉਹਦੇ ਤੋਂ, ਖੜੇ ਪੈਰ। ਹਿਸਾਬ ਲਾ ਲਓ ਭਾਣਜੇ ਦੇ ਮੁੰਡੇ ਤੋਂ, ਵਾਜਪਾਈ ਦਾ ਭਾਣਜਾ ਹੋਵੇ। ਤਾਂ ਇਦਾਂ ਦੀਆਂ ਮਤਲਬ ਕਿ ਤੁਹਾਨੂੰ ਭਾਜਪਾ ਦੇ ਅਤੀਤ ਦੇ ਵਿੱਚ ਮਿਸਾਲਾਂ ਭਰੀਆਂ ਮਿਲ ਜਾਣਗੀਆਂ ਕਿ ਜਿੱਥੇ ਦੋਸ਼ ਲੱਗੇ ਨਾਲ ਦੀ ਨਾਲ ਇਹਨਾਂ ਨੇ ਅਸਤੀਫੇ ਦਿੱਤੇ। ਪਰ 14 ਤੋਂ ਬਾਅਦ ਤਾਂ ਫਿਰ ਸਾਰਾ ਕੁਝ ਹੋਇਆ। ਨਿਹਾਲ ਚੰਦ ਜਿਹਦੇ ਤੇ ਰੇਪ ਦਾ ਕੇਸ ਸੀਗਾ, ਪ੍ਰਧਾਨ ਮੰਤਰੀ ਨੇ ਉਦੋਂ ਕੈਬਨਿਟ ਚ ਲੈ ਲਿਆ। ਇੱਥੇ ਡਿਗਰੀਆਂ ਦਾ ਰੌਲਾ ਪਿਆ, ਖੁਦ ਦਾ ਵੀ ਡਿਗਰੀ ਦਾ ਕੋਈ ਪਤਾ ਨਹੀਂ ਹੈ, ਤੇ ਸਿੱਖਿਆ ਮੰਤਰੀ ਦੀ ਡਿਗਰੀ ਦਾ ਵੀ ਰੌਲਾ ਪੈ ਗਿਆ। ਕੋਈ ਗੱਲਬਾਤ ਹੀ ਨਹੀਂ। ਕਰਪਸ਼ਨ ਦੇ ਕੁਝ ਬੰਦਿਆਂ ਤੇ ਦੋਸ਼ ਲੱਗੇ, ਇਹਨਾਂ ਦੇ ਖਾਸ ਬੰਦਿਆਂ ਤੇ ਕੋਈ ਕੁਝ ਕਾਰਵਾਈ ਨਹੀਂ ਹੈ। ਮਤਲਬ ਕਿ ਜਿਹੜੀਆਂ ਮਿਸਾਲਾਂ ਦਾ ਇੱਕ ਸੱਭਿਆਚਾਰ ਸੀ ਬੀਜੇਪੀ ਦੇ ਵਿੱਚ, ਉਹ ਹੁਣ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਘਟ ਗਿਆ ਜਾਂ ਬਿਲਕੁਲ ਮਨਫੀ ਹੋ ਗਿਆ। ਕਿਉਂ? ਕਿਉਂਕਿ ਸੁਤੰਤਰ ਦੇਵ ਨੇ ਇਹ ਗੱਲ ਕਹੀ ਆ ਠੋਕ ਕੇ। ਹੁਣ ਇਹਦੇ ਮਾਇਨੇ ਕਈ ਆਪਾਂ ਕੱਢ ਸਕਦੇ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਮਿਸ਼ਰਾ ਦਾ ਅਸਤੀਫਾ ਹੋ ਜਾਵੇ, ਪਰ ਉਹਦੇ ਲਈ ਕਿਤੇ ਨਾ ਕਿਤੇ ਜਿਹੜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਕੀ ਕੁਛ ਨਿਕਲਦਾ ਸ਼ਾਇਦ, ਨੰਬਰ 1। ਪਰ ਉਹਦੇ ਪਿਓ ਨੇ, ਮੁੰਡੇ ਦੇ ਪਿਓ ਨੇ, ਅਜੇ ਮਿਸ਼ਰਾ ਨੇ ਇਹ ਗੱਲ ਆਖੀ ਸੀਗੀ ਕਿ ਜੇ ਮੁੰਡੇ ਦੇ ਖਿਲਾਫ ਕੋਈ ਸਬੂਤ ਨਿਕਲ ਆਇਆ ਤੇ ਮੈਂ ਭਾਈ ਗੱਦੀ ਛੱਡਣ ਲੱਗਿਆ ਮਿੰਟ ਨਹੀਂ ਲਾਉਣਾ, ਮਿੰਟ ਨਹੀਂ ਲਾਉਣਾ। ਤੇ ਅੱਜ ਦੀ ਤਾਰੀਖ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜੋ ਮੀਡੀਆ ਦਾਵਾ ਕਰ ਰਿਹਾ, ਆਪਾਂ ਨਹੀਂ ਆਪਣੇ ਕੋਲੋਂ ਕੋਈ ਗੱਲ ਕਹਾਂਗੇ ਕੋਈ ਤੱਥਹੀਨ, ਜਿਵੇਂ NDTV ਜਾਂ ਇਹਨਾਂ ਦੀ ਜਿਹੜੀ ਇਨਵੈਸਟੀਗੇਟਿਵ ਜਰਨਲਿਜ਼ਮ ਹੈ ਇਹਨਾਂ ਦੀ, ਤਾਂ ਉਹ ਜੋ ਦਾਵਾ ਕਰਦੇ ਆ ਕਿ ਇੱਕ CCTV ਤਕੁਨੀਆਂ ਦੇ ਵਿੱਚ ਐਸੀ CCTV ਫੁਟੇਜ ਮਿਲੀ ਜਿਹਦੇ ਵਿੱਚ ਥਾਰ ਚ ਬਹਿੰਦਾ ਇਹ ਮੋਨੂ ਭਈਆ ਨਜ਼ਰ ਆਇਆ। ਪਰ ਦੇਖਦੇ ਆ ਕੀ ਅਸਤੀਫਾ ਹੁੰਦਾ ਜਾਂ ਨਹੀਂ ਹੁੰਦਾ। ਇਹ ਉਹੀ ਰਿਮਾਂਡ ਵਾਲੀ ਗੱਲ ਲੰਬੀ ਚੱਲ ਗਈ। ਅੰਕਿਤ ਇਸ ਮਾਮਲੇ ਦੇ ਵਿੱਚ ਇੱਕ ਹੋਰ ਬੰਦਾ ਹੈ ਜਿਹੜਾ ਚਰਚਾ ਦਾ ਵਿਸ਼ਾ ਹੈ ਕਿ ਅੰਕਿਤ ਦਾਸ ਜਿਹੜਾ ਉਦੋਂ ਸੀਗਾ ਨਾਲ ਕਿ ਨਹੀਂ ਹੈ। ਪਰ ਹੁਣ ਪਤਾ ਲੱਗਿਆ ਕਿ ਉਹਨੇ ਆਪ ਹੀ ਕੋਰਟ ਦੇ ਵਿੱਚ ਸਰੈਂਡਰ ਦੀ ਅਰਜ਼ੀ ਦੇ ਦਿੱਤੀ ਹੈ। ਤਾਂ ਉਹਦੇ ਵਾਸਤੇ ਇਹ ਹੁਣ ਸ਼ਾਇਦ ਮੇਰੇ ਖਿਆਲ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਗਾਊ ਪ੍ਰਬੰਧ ਆ ਕਿ ਕਮ ਸੇ ਕਮ ਪਤਾ ਲੱਗੇ ਕਿ ਅੰਕਿਤ ਦਾਸ ਦਾ ਉਹਦੇ ਚ ਰੋਲ ਕੀ ਦੱਸਿਆ ਗਿਆ। ਫਾਰਚੂਨਰ ਗੱਡੀ ਹੈ ਜਿਹੜੀ, ਉਹਦੇ ਵਿੱਚ ਦੱਸਦੇ ਆ ਕਿ ਅੰਕਿਤ ਵੀ ਮੌਜੂਦ ਸੀਗਾ। ਅੰਕਿਤ ਵੈਸੇ ਦੱਸਿਆ ਜਾਂਦਾ ਕਿਸੇ ਕਾਂਗਰਸੀ ਲੀਡਰ ਦਾ ਰਿਸ਼ਤੇਦਾਰ ਹੈ। ਚਲੋ ਤੇ ਰਿਸ਼ਤੇਦਾਰੀਆਂ ਗਾਹਾਂ ਦੀਆਂ ਪੈਂਦੀਆਂ ਰਹਿੰਦੀਆਂ ਨੇ, ਆਪਾਂ ਨੂੰ ਪਤਾ ਵਾ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹਦਾ ਡਰਾਈਵਰ ਵੀ ਇਹਨਾਂ ਨੇ ਹਿਰਾਸਤ 'ਚ ਲੈ ਰੱਖਿਆ। ਅੰਕਿਤ ਵਾਲੀ ਕਹਾਣੀ ਇਹ ਹੋ ਗਈ। ਬਾਕੀ ਅੱਜ ਅੰਤਮ ਅਰਦਾਸ ਸੀਗੀ, ਜਿਹੜੇ ਕਿਸਾਨ ਇਹਨਾਂ ਦੀ ਗੱਡੀ ਥੱਲੇ ਕੁਚਲੇ ਗਏ ਉਹਨਾਂ ਦੀ ਅੰਤਮ ਅਰਦਾਸ ਹੋਈ ਆ। ਪ੍ਰਿਯੰਕਾ ਪਹੁੰਚੇ ਸੀਗੇ, ਹੋਰ ਕਿਸਾਨ ਆਗੂ ਪਹੁੰਚੇ ਆ ਸਾਰੇ। ਉਹਨਾਂ ਨੇ ਉੱਥੇ ਹੁਣ ਮੰਤਰੀ ਦੇ ਖਿਲਾਫ ਜਿਸ ਤਰ੍ਹਾਂ ਸ਼ਬਦ ਬੋਲੇ ਆ ਕਿ ਮੰਤਰੀ ਦੀ ਵੀ ਗ੍ਰਿਫਤਾਰੀ ਹੋਵੇ, ਕੁਛ ਨੇ ਕਿਹਾ ਕਿ ਨਹੀਂ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ। ਮਤਲਬ ਕਿ ਅਲੱਗ-ਅਲੱਗ ਰਾਏ ਸੀ। ਕਿਸੇ ਨੇ ਇਹ ਕਿਹਾ ਕਿ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਹਾਲਾਂਕਿ ਮੈਂ ਆਪਣੇ ਜ਼ਾਤੀ ਕੰਮ ਚ ਅੱਜ ਰੁੱਝ ਗਿਆ, ਮੈਨੂੰ ਕੋਈ ਰੁਝੇਵਾਂ ਐਸਾ ਪੈ ਗਿਆ, ਮੈਂ 2-3 ਘੰਟਿਆਂ ਤੋਂ ਕਿਸੇ ਖਬਰ ਦੇ ਨਾਲ ਵਾਸਤਾ ਨਹੀਂ। ਇਮਾਨਦਾਰੀ ਨਾਲ ਕਵਾਂ, ਮੈਨੂੰ ਨਹੀਂ ਪਤਾ ਕਿ ਕੋਈ SKM ਨੇ ਸਾਂਝਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਹੋਵੇ, ਕੋਈ ਐਲਾਨ ਕੀਤਾ ਹੋਵੇ। ਉਹਦੇ ਲਈ ਮੈਂ ਖਿਮਾ ਦਾ ਯਾਚਕ ਹਾਂ, ਕਿਉਂਕਿ ਮੈਨੂੰ ਜਾਣਕਾਰੀ ਨਹੀਂ ਕਿ ਕੰਮ ਹੀ ਕੋਈ ਐਮਰਜੈਂਸੀ ਐਸੀ ਪੈ ਗਈ ਸੀਗੀ। ਬਹਰਹਾਲ ਉੱਥੇ ਜੇ ਦੇਖੀਏ ਤਾਂ ਕੋਈ ਪਹੁੰਚਣ ਦੇ ਵਿੱਚ ਇੰਨੀ ਦਿੱਕਤ ਪਰੇਸ਼ਾਨੀ ਨਹੀਂ ਆਈ। ਬੀਬੀ ਸੋਨੀਆ ਮਾਨ ਹੈ ਜਿਹੜੀ, ਉਹ ਮੇਰੇ ਖਿਆਲ ਦੇ ਨਾਲ ਫਿਲਮੀ ਐਕਟਰਸ ਆ, ਉਹਨੂੰ ਜ਼ਰੂਰ ਕਹਿੰਦੇ ਕਿ ਰੋਕਿਆ ਗਿਆ ਤੇ ਉਹ ਰੋਣ ਡਈ ਸੀ ਇੱਕ ਵੀਡੀਓ ਦੇ ਵਿੱਚ ਕਿ ਮੈਨੂੰ ਕਿਤੋਂ ਇਹਨਾਂ ਨੇ ਮਤਲਬ ਕਿ ਰੋਕਿਆ ਤੇ ਕਿਤੇ ਲਿਜਾ ਕੇ ਛੱਡ ਦਿੱਤਾ। ਕਾਫੀ ਉਹ ਸਮੱਸਿਆ ਨਾਲ ਜੂਝਦੀ ਰਹੀ। ਬਾਕੀ ਕੋਈ ਇੰਨੀ ਜ਼ਿਆਦਾ ਮੇਰੇ ਖਿਆਲ ਦੇ ਨਾਲ ਪ੍ਰੋਬਲਮ ਜਿਹੜੀ ਆ ਕ੍ਰੀਏਟ ਨਹੀਂ ਹੋਈ। ਸੋ ਬਾਕੀ ਮੈਂ ਫਿਰ ਕੋਸ਼ਿਸ਼ ਕਰਾਂਗਾ ਕਿ ਜੇ ਕੋਈ ਗੱਲਬਾਤ ਰਹਿ ਗਈ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਡਿਸਕਸ ਕਰ ਲਵਾਂਗੇ। ਜੀ ਜੀ ਜੀ। ਅਗਲੀ ਇਸ ਤੋਂ ਗੱਲ ਕਰੀਏ, ਹਰਿਆਣਾ ਸਰਕਾਰ ਦਾ ਫੈਸਲਾ, RSS ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕਣਗੇ ਸਰਕਾਰੀ ਮੁਲਾਜ਼ਮ। ਹੱਥ ਪਿੱਛੇ ਨਿਕਰਾਂ ਪਵਾ ਕੇ ਤੇ ਲਾਠੀਆਂ ਫੜਾ ਦਿਓ ਇਹਨਾਂ ਨੂੰ, ਉਤਾਰ ਦਿਓ ਮੈਦਾਨ ਦੇ ਵਿੱਚ ਅਧਿਕਾਰੀਆਂ ਨੂੰ। ਵੈਸੇ ਖੱਟਰ ਸਾਹਿਬ ਤੇ ਕਹਿੰਦੇ ਸੀਗੇ ਕਿ ਲਾਠੀਆਂ ਚੁੱਕੋ ਭਾਈ, ਬਰਾਬਰ ਮਤਲਬ ਕਿ 500-500 ਬੰਦਿਆਂ ਦਾ ਗਰੁੱਪ ਬਣਾ ਕੇ ਮੈਦਾਨ ਚ ਉਤਰੋ। ਸ਼ਾਇਦ
ਕਰਮਚਾਰੀਆਂ ਵੱਲ ਇਸ਼ਾਰਾ ਕਰਦੇ ਹੋਣ ਕਿ ਵੇਲੀਆਂ ਤੋੜ ਰਹੇ ਜੇ, ਫਿਰ ਤੁਸੀਂ ਆ ਜਾਓ ਮੈਦਾਨ ਦੇ ਵਿੱਚ, ਘੱਟੋ ਘੱਟ ਲੱਖ ਕਮਾਓ, ਤੁਸੀਂ ਲੱਖਬਾਜ਼ੀ ਕਰੋ। ਸੋ ਗੱਲ ਇਹ ਆ ਕਿ ਵੈਸੇ ਜੇ ਤੁਸੀਂ ਵੇਖੋਗੇ RSS ਤੇ ਬੈਨ ਤਾਂ ਭਾਰਤ ਸਰਕਾਰ ਨੇ ਵੀ ਕੀਤਾ ਸੀਗਾ ਨਾ, ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਇੱਕ ਤਰ੍ਹਾਂ ਨਾਲ ਕਹਿ ਲਓ ਕਿ RSS ਬਹੁਤ ਜ਼ਿਆਦਾ ਨਿਸ਼ਾਨੇ ਤੇ ਆ ਗਈ ਸੀ। ਉਦੋਂ ਬੈਨ ਕੀਤਾ ਗਿਆ, ਫਿਰ ਉਹ ਬੈਨ ਚੱਕਿਆ ਗਿਆ, ਸਭ ਨੂੰ ਪਤਾ ਹੀ ਹੈ। ਸਾਵਰਕਰ ਤੱਕ ਦਾ ਨਾਮ ਸੀਗਾ ਇਸ ਕੇਸ ਦੇ ਵਿੱਚ, ਕਤਲकांड ਦੇ ਵਿੱਚ। ਤੇ ਬਾਅਦ ਦੇ ਵਿੱਚ ਕਹਾਣੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਦੂਜੇ ਪਾਸੇ ਨੂੰ ਗਈਆਂ। ਵੈਸੇ ਉਸ ਕਮਿਸ਼ਨ ਦਾ ਜ਼ਿਕਰ ਜ਼ਰੂਰ ਆਉਂਦਾ ਜਿਹਦੇ ਵਿੱਚ ਕਹਿੰਦੇ ਕਿ ਪਾਇਆ ਗਿਆ ਸੀਗਾ ਕਿ ਜਿੱਦਾਂ ਵੀ ਹੱਥ, ਪਰ ਉਦੋਂ ਤੱਕ ਸਾਵਰਕਰ ਇਸ ਸੰਸਾਰ 'ਚ ਨਹੀਂ ਸੀਗਾ। ਚਲੋ ਉਹ ਅਤੀਤ ਦੀਆਂ ਗੱਲਾਂ ਨੇ। ਇਸੇ ਤਰ੍ਹਾਂ ਤੇ ਜੇ ਆਪਾਂ ਦੇਖੀਏ RSS ਦੇ ਉੱਤੇ ਹਰਿਆਣੇ ਦੇ ਵਿੱਚ ਵੀ ਇੱਕ ਪਾਬੰਦੀ ਕਹਿ ਲਓ ਜਾਂ ਇੱਕ ਰੈਸਟ੍ਰਿਕਸ਼ਨ ਕਹਿ ਲਓ, ਜਿਹੜੇ ਬੰਦੇ ਸਰਕਾਰੀ ਨੌਕਰੀ ਦੇ ਵਿੱਚ ਸਨ ਤਾਂ ਉਹਨਾਂ ਤੇ ਕੁਝ ਇਸ ਤਰ੍ਹਾਂ ਦੀ ਰੋਕ ਸੀਗੀ। ਵੈਸੇ ਤੇ ਉਹ ਤਕਰੀਬਨ ਜੇ ਦੇਖੋ ਤਾਂ ਸਾਰੀਆਂ ਪਾਰਟੀਆਂ ਤੇ ਲਾਗੂ ਹੋ ਜਾਂਦੀ ਆ ਕਿ ਮਤਲਬ ਕਿ ਗੱਡੀ ਤੇ ਤੁਸੀਂ ਝੰਡਾ ਨਹੀਂ ਲਾ ਸਕਦੇ, ਪੋਸਟਰ ਬੈਨਰ ਨਹੀਂ ਲਾ ਸਕਦੇ, ਇਲੈਕਸ਼ਨ ਨਾਲ ਜੁੜੀ ਕੋਈ ਵੀ ਸਮੱਗਰੀ ਜਿਹੜੀ ਆ ਘਰ ਤੇ ਗੱਡੀ ਤੇ ਨਹੀਂ ਇਸਤੇਮਾਲ ਕਰ ਸਕਦੇ। ਇਸ ਤਰ੍ਹਾਂ ਮਤਲਬ ਕਿ ਕਾਫੀ ਵੱਡਾ ਜਿਹੜਾ ਸੀਗਾ ਨਾ ਉਹ ਉਸ ਟਾਈਮ ਹੈ ਸੀਗਾ। ਪਰ ਮੇਨ ਜੇ ਤੁਸੀਂ ਦੇਖੋਗੇ ਤਾਂ ਇਹ ਜਿਹੜੀ ਕਹਾਣੀ ਦੱਸਦੇ ਕਿ 11 ਜਨਵਰੀ 1967 ਨੂੰ ਤਤਕਾਲੀਨ ਕਾਂਗਰਸ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਰਾਜ ਦੇ ਸਰਕਾਰੀ ਕਰਮਚਾਰੀ ਜਿਹੜੇ ਆ ਉਹ RSS ਦੀਆਂ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਣਗੇ। ਮਤਲਬ ਕਿ ਉਹਨਾਂ ਨੂੰ ਪ੍ਰਤੀਬੰਧਿਤ, ਹਿੰਦੀ 'ਚ ਕਹਿੰਦੇ ਆਪਾਂ ਕਹੀਏ ਕਿ ਪਾਬੰਦ ਕੀਤਾ ਜਾਂਦਾ ਹੈ। ਸੋ ਫਿਰ 4 ਮਾਰਚ 1970 ਨੂੰ ਦੱਸਦੇ ਆ ਕਿ ਇੱਕ ਹੋਰ ਆਰਡਰ ਜਾਰੀ ਹੋਇਆ ਜਿਹਦੇ 'ਚ ਕਾਂਗਰਸ ਸਰਕਾਰ ਨੇ ਇਸ ਕਾਰਵਾਈ ਤੇ ਰੋਕ ਲਾ ਦਿੱਤੀ ਕਿਉਂਕਿ ਮਾਮਲਾ ਕੋਰਟ ਦੇ ਵਿੱਚ ਸੀ। ਪਰ ਬਾਅਦ ਦੇ ਵਿੱਚ 2 ਅਪ੍ਰੈਲ 1980 ਨੂੰ ਫਿਰ ਕਰਮਚਾਰੀਆਂ ਤੇ RSS ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ। ਮਤਲਬ ਇਹ ਕ੍ਰੋਨੋਲੋਜੀ ਤੁਸੀਂ ਸਮਝ ਹੀ ਗਏ ਕਿ 1967 ਦੇ ਵਿੱਚ ਰੋਕ, ਫਿਰ 70 'ਚ ਰੋਕ ਹਟਾ ਦਿੱਤੀ ਗਈ ਕਿਉਂਕਿ ਮਾਮਲਾ ਸ਼ਾਇਦ ਕੋਰਟ ਦੇ ਵਿੱਚ ਚਲ ਗਿਆ। 80 'ਚ ਯਾਨੀ 41 ਸਾਲ ਪਹਿਲਾਂ ਫਿਰ ਉਹ ਪਾਬੰਦੀ ਜਿਹੜੀ ਆ ਲਾ ਦਿੱਤੀ ਜਾਂਦੀ ਹੈ। ਹੁਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੈਸੇ ਤੇ ਉਹ ਜਿਹੜੀ ਹੁੰਦੀ ਹੈ ਗੱਲਬਾਤ ਜਿਹੜੀ ਉਹ ਅੱਜ ਕੱਲ ਉਹ ਚੱਲਦੀ ਨਹੀਂ ਹੈ ਕਿ ਕਲੱਬ ਹਾਊਸ ਕੀ ਕਹਿੰਦੇ ਉਹਨੂੰ, ਉਹ ਗੱਲਬਾਤ ਵੀ ਵਾਇਰਲ ਹੋਈ ਫਿਰਦੀ ਹੈ। ਹਾਂਜੀ ਸੁਣ ਲਈ ਹੋਣੀ ਆ ਤੁਸੀਂ ਕਿ ਇੱਕ ਤਥਾ ਕਥਿਤ ਦਾਅਵੇਦਾਰ ਇਹ ਕਹਿ ਰਿਹਾ ਕਿ ਮੈਂ PM ਦੇ ਵਿੱਚ ਕੰਮ ਕਰਦਾ ਵਾਂ ਤੇ 26 ਤੱਕ ਹਿੰਦੂ ਰਾਸ਼ਟਰ ਹੈ ਜਿਹੜਾ ਉਹ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ। ਕੁਛ ਇੱਥੇ ਪੰਜਾਬ ਦੇ ਵਿੱਚੋਂ ਹੈਗੇ ਨੇ ਕਥਿਤ ਤੌਰ ਤੇ ਕੋਈ ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ। ਚਲੋ ਕੋਈ ਮਾੜੀ ਗੱਲ ਨਹੀਂ, ਆਪਣੀ ਚਰਚਾ ਕਰਨ, ਪਰ ਉਹ ਤੇ ਗੱਲਾਂ ਹੀ ਗਾਂਧੀਆਂ ਕਰੀ ਜਾ ਰਹੇ ਨੇ ਕਿ ਇੱਥੇ ਇਲੈਕਸ਼ਨ ਲੰਘ ਜਾਣ ਦਿਓ, UP ਵਾਲਾ ਇਲੈਕਸ਼ਨ ਲੰਘ ਜਾਣ ਦਿਓ, ਇਹ ਵੀ ਚੱਕੇ ਜਾਣੇ, ਕਿਸਾਨ ਵੀ ਚੱਕੇ ਜਾਣੇ ਆ, ਟਕੈਤ ਦਾ ਵੀ ਮੱਕੂ ਬੰਨ ਦਿਆਂਗੇ, ਖਾਲਿਸਤਾਨੀ ਵੀ ਦੌੜਾ ਕੇ ਕੁੱਟਾਂਗੇ, ਇੱਕ ਵਿਸ਼ੇਸ਼ ਭਾਈਚਾਰੇ ਦਾ ਨਾਮ ਲੈ ਕੇ ਵੀ ਉਹਨਾਂ ਨੂੰ ਵੀ ਨੱਥ ਦਿਆਂਗੇ ਤੇ ਨਾਲ ਕਹਿੰਦੇ 2026 'ਚ ਰਾਸ਼ਟਰ ਜਿਹੜਾ ਹੈ ਉਹ ਹਿੰਦੂ ਕਰ ਦੇਣਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ। ਹੁਣ ਜੇ ਤੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਦੂਸਰਾ ਬੰਦਾ ਉਹਨੂੰ ਤੇ WhatsApp ਦੇ ਵਿੱਚੋਂ ਲੱਭ ਕੇ ਤੇ ਦੇਸ਼ ਧਰੋਹੀ ਗਰਦਾਨ ਕੇ ਉਹਨੂੰ ਅੰਦਰ ਸੁੱਟ ਦੇਣਗੇ। ਸਕੂਲ ਕਿੱਟ ਹੈ ਜੀ, ਪਲਾਂਟ ਇਹ ਕਿਹੜਾ ਸਕੂਲ ਕਿੱਟ ਤੋਂ ਘੱਟ ਹੈ ਬਈ, ਉਹ ਸਾਰੇ ਤੁਸੀਂ ਦੇਖ ਲਿਓ। ਤੁਹਾਡੇ ਹੁਣ ਸਵੇਰ ਆ USB ਤੁਹਾਨੂੰ ਮਿਲ ਹੀ ਜਾਣੀ ਆ ਕਿਤੇ ਨਾ ਕਿਤੇ, ਇੱਧਰ ਉੱਧਰ ਪਾਉਂਦੀ 30-35 ਮਿੰਟ ਦੀ ਗੱਲਬਾਤ ਆ ਜਿਹਦੇ ਵਿੱਚ ਮੈਨੂੰ ਹੁਣ ਪਤਾ ਨਹੀਂ ਤਕਨੀਕੀ ਤੌਰ ਤੇ ਮੇਰੇ ਨਾਲ ਸਮਰੱਥ ਨਹੀਂ ਹੈਗਾ, ਇੰਨਾ ਜਾਣੂ ਨਹੀਂ ਹੈਗਾ ਇਸ ਚੀਜ਼ਾਂ ਤੋਂ। ਅੱਜ ਕੱਲ ਉਹ ਕਾਫੀ ਜੁੜ ਜਾਂਦੇ ਆ ਨਾ ਬੰਦੇ ਤੋਂ ਗੱਲਬਾਤ ਕਰਦੇ ਆ, ਉਹ ਵਾਇਰਲ ਹੋਈ ਹੈ ਤਥਾਕਥਿਤ ਤੌਰ ਤੇ। ਸੋ ਕਹਿਣ ਦਾ ਮਤਲਬ ਇਹ ਆ ਕਿ ਹੁਣ ਇਹਨਾਂ ਕੋਲ ਖੋਲਿਆ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਕਰੀ ਜਾਂਦੇ ਆ। ਪਰ ਵੇਖੋ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਸਰਕਾਰੀ ਕਰਮਚਾਰੀ ਵਾਸਤੇ ਪਾਬੰਦ ਹੀ ਰਹਿਣੀਆਂ ਚਾਹੀਦੀਆਂ ਕਿਉਂਕਿ ਇਸ ਤਰ੍ਹਾਂ ਤਾਂ ਬਹੁਤ ਕੁਝ ਜਿਹੜਾ ਆ ਨਾ ਖਿਲਰ ਜਾਏਗਾ। ਇੱਕ ਤਰ੍ਹਾਂ ਨਾਲ ਹੁਣ ਤੁਸੀਂ ਦੇਖੋ ਕਿ ਇੱਕ ਪੁਲਿਸ ਵਾਲਾ ਉਹ ਆਪਣੀ ਕਿਸੇ ਮੰਗ ਦੇ ਹੱਕ ਦੇ ਵਿੱਚ ਧਰਨਾ ਨਹੀਂ ਲਾ ਸਕਦਾ। ਕਿਉਂ? ਕਿਉਂਕਿ ਉਹਨੂੰ ਰੂਲਸ ਰੋਕਦੇ ਨੇ ਕਿ ਨਹੀਂ ਤੂੰ ਭਾਈ ਡਿਸਪਲਿਨਡ ਇੱਕ ਫੋਰਸ ਦਾ ਹਿੱਸਾ ਹੈ, ਤੂੰ ਧਰਨਾ ਵਗੈਰਾ 'ਚ ਨਹੀਂ ਜਾ ਸਕਦਾ। ਜਾਂ ਆਪਾਂ ਇਹ ਵੀ ਦੇਖਦੇ ਹਾਂ ਨਾ ਇੱਥੇ ਹੁਣ ਪੰਜਾਬ ਦੇ ਵਿੱਚ ਕਈ ਵਾਰ ਹੋ ਜਾਂਦਾ ਲਿਖਤੀ ਆਰਡਰ ਪਾਸ ਹੋ ਜਾਂਦਾ ਹੈ ਕਿ ਤੁਸੀਂ ਕੋਈ ਧਰਨਾ ਮੁਜ਼ਾਹਰਾ ਸਰਕਾਰ ਦੇ ਖਿਲਾਫ ਨਹੀਂ ਕਰੋਗੇ। ਇੱਕ ਪਾਸੇ ਤੇ ਇਹੋ ਜਿਹੀਆਂ ਪਾਬੰਦੀਆਂ, ਦੂਸਰੇ ਪਾਸੇ ਤੁਸੀਂ ਵਿਸ਼ੇਸ਼ ਇੱਕ ਤਰ੍ਹਾਂ ਨਾਲ ਕਹਿ ਲਓ ਵਿਸ਼ੇਸ਼ ਵਿਚਾਰਧਾਰਾ ਦੇ ਵੱਲ, ਵਿਸ਼ੇਸ਼ ਭਾਈਚਾਰੇ ਵੱਲ ਤੁਸੀਂ ਬੰਦਿਆਂ ਨੂੰ ਖੁੱਲ੍ਹ ਦੇ ਕੇ ਮੋੜ ਰਹੇ।
ਔਰ ਦੂਜੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੀ ਆਈਡੀਓਲੋਜੀ ਦੇ ਨਾਲ ਕੋਈ ਬੰਦਾ ਜੁੜ ਜਾਏਗਾ ਤਾਂ ਉਹ ਉਸ ਆਈਡੀਓਲੋਜੀ ਵਾਸਤੇ ਕੰਮ ਕਰੇਗਾ ਜਿਹੜਾ ਕਿ ਮੇਰੇ ਖਿਆਲ ਦੇ ਨਾਲ ਸਰਵਿਸ ਦੇ ਸਿਧਾਂਤ ਤੋਂ ਪਰੇ ਆ, ਕਿਉਂਕਿ ਉਹ ਪ੍ਰਭਾਵ ਹੇਠ ਆ ਗਿਆ ਨਾ, ਇੱਕ ਪ੍ਰਭਾਵ ਹੇਠ ਆ ਗਿਆ, ਚਾਹੇ ਵਿਚਾਰਧਾਰਾ ਆਈਡੀਓਲੋਜੀ ਕੋਈ ਵੀ ਆ, ਕਿਉਂਕਿ ਉਹ ਵਿਚਾਰਧਾਰਾ ਅੱਗੇ ਜਾ ਕੇ ਇਹ ਤਾਂ ਕਹਿੰਦੇ ਕਿ ਨਾਨ ਪੋਲੀਟੀਕਲ ਵਿਚਾਰਧਾਰਾ, ਪਰ ਗੱਲ ਤੇ ਇਹ ਹੈ ਕਿ ਅੱਗੇ ਜਾ ਕੇ ਉਹਦੀ ਇੱਕ ਸ਼ਾਖ ਹੈ ਜਿਹੜੀ ਹੈ ਉਹ ਰਾਜਨੀਤੀ ਕਰਦੀ ਹੈ, ਉਹ ਕੇਂਦਰ 'ਚ ਆ, ਉਹ ਪੰਜਾਬ ਜੇ ਆਪਾਂ ਦੇਖੀਏ ਪ੍ਰਾਂਤ ਦੀ ਸਰਕਾਰ 'ਚ ਆ, ਤਾਂ ਫਿਰ ਗੱਲ ਇਹ ਹੈ ਕਿ ਉਹਦਾ ਪ੍ਰਭਾਵ ਜਿਹੜਾ ਆ ਉਹ ਅੱਗੇ ਸਰਵਿਸ ਤੇ ਕਿਉਂ ਨਹੀਂ ਪਏਗਾ ਕਿ ਇੱਕ ਕਿਸੇ ਬੰਦੇ ਨੂੰ ਘੱਟ ਦੇਣਾ, ਇੱਕ ਬੰਦੇ ਨੂੰ ਵੱਧ ਦੇਣਾ, ਇੱਕ ਬੰਦੇ ਨਾਲ ਧੱਕਾ ਕਰਨਾ, ਇੱਕ ਬੰਦੇ ਦੇ ਨਾਲ ਨਜਾਇਜ਼ ਹੋਇਆ ਵੀ ਖੜ ਜਾਣਾ, ਇਹਨਾਂ ਚੀਜ਼ਾਂ ਦਾ ਅਸਰ ਤੇ ਕੀ ਪੈਂਦਾ ਹੀ ਆ। ਪਰ ਜਦੋਂ ਮੈਂ ਤੁਹਾਨੂੰ ਦੱਸਣ ਦਿਆ ਕਿ ਇਹੋ ਜਿਹੀਆਂ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ, ਹੁਣ ਦੇਖੋ PMO ਦਾ ਨਾਮ ਲੈ ਰਿਹਾ ਕੋਈ ਬੰਦਾ ਤੇ ਆਪਣਾ ਬਾਈ ਨੇਮ ਦੱਸ ਕੇ ਕਿ ਮੈਂ ਉੱਥੇ ਕੰਮ ਕਰਦਾ, ਪ੍ਰਧਾਨ ਮੰਤਰੀ ਤੱਕ ਪਹੁੰਚਿਆ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਫਿਰ ਇਹ ਗੱਲ ਤੇ ਕਹਿ ਲਓ ਕਿ ਉਹਨਾਂ ਗੱਲਾਂ ਤੋਂ ਫਿਰ ਬਹੁਤ ਪਿੱਛੇ ਰਹਿ ਜਾਂਦੀ ਆ। ਜੀ 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 ਬਿਲਕੁਲ। ਤੇ ਅਗਲੀ ਗੱਲ ਕਰੀਏ, ਲਾਲਪੁਰਾ ਨੇ ਸ਼ਿਲਾਂਗ ਦੇ ਸਿੱਖਾਂ ਲਈ ਐਕਸ਼ਨ ਲਿਆ। ਹਾਂਜੀ ਦੇਖੋ, ਵੈਸੇ ਤੇ ਇਹ ਵੀ ਇਹਨਾਂ ਨਾਲ ਹੀ ਜੁੜੀ ਗੱਲ ਆ। ਇਕਬਾਲ ਸਿੰਘ ਲਾਲਪੁਰਾ ਪੁਲਿਸ ਅਫਸਰ ਸਨ, ਜਿਹੜੇ ਲੋਕ ਜਾਣਦੇ ਹੋਣਗੇ, ਇੰਟਲੈਕਚੁਅਲ ਨੇ, ਲੇਖਕ ਅੱਛੇ ਨੇ, ਬੁਲਾਰੇ ਵੀ ਅੱਛੇ ਨੇ। ਇਕਬਾਲ ਸਿੰਘ ਲਾਲਪੁਰਾ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ ਇਹਨਾਂ ਨੇ, ਫਿਰ ਇਹਨਾਂ ਨੇ ਛੱਡੀ ਨਹੀਂ ਭਾਰਤੀ ਜਨਤਾ ਪਾਰਟੀ, ਕੁਝ ਸਾਲ ਪਹਿਲਾਂ ਹੀ ਜੁਆਇਨ ਕੀਤੀ ਹੈ, ਕੋਈ ਜ਼ਿਆਦਾ ਸਮਾਂ ਨਹੀਂ ਹੋਇਆ। ਉਸ ਤੋਂ ਬਾਅਦ ਬਹੁਤ ਵੱਡਾ ਕਦਮ ਚੁੱਕਿਆ ਗਿਆ ਸੀਗਾ ਤਾਂ ਇਹਨਾਂ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਸੀਗਾ। ਮੇਰੇ ਖਿਆਲ ਦੇ ਨਾਲ ਪਹਿਲੀ ਮਰਤਬਾ ਹੋਇਆ ਹੋਵੇਗਾ ਕਿ ਜਦੋਂ ਭਾਜਪਾ ਨੇ ਕੋਈ ਪੰਜਾਬ ਤੋਂ ਸਿੱਖ ਚਿਹਰਾ ਜਿਹੜਾ ਘੱਟ ਗਿਣਤੀਆਂ ਦਾ ਕਮਿਸ਼ਨ ਦਾ ਚੇਅਰਮੈਨ ਲਾਇਆ ਹੋਵੇ, ਤਾਂ ਇਹ ਮੇਰੇ ਲਈ ਤਾਂ ਪਹਿਲੀ ਮਿਸਾਲ ਸੀਗੀ। ਅੱਛਾ, ਉਸ ਤੋਂ ਬਾਅਦ ਹੋਇਆ ਕੀ ਆ, ਦੇਖੋ ਗੱਲ ਇਹ ਆ ਕਿ ਹਮੇਸ਼ਾ ਸਾਡੀ ਕੋਸ਼ਿਸ਼ ਤੇ ਇਹੀ ਰਹਿੰਦੀ ਹੈ ਘੱਟੋ ਘੱਟ ਕਿ ਜੇ ਕਿਤੇ ਕੋਈ ਠੀਕ ਵੀ ਕਰ ਰਿਹਾ ਤੁਹਾਡਾ, ਚਾਹੇ ਉਹ ਵਿਚਾਰਕ ਵਿਰੋਧੀ ਆ, ਚਾਹੇ ਉਹ ਤੁਹਾਡਾ ਪਿਛਲੀ ਮਰਤਬਾ ਕਿਸੇ ਵੀ ਗੱਲ ਦੇ ਵਿੱਚ ਤੁਹਾਡੀ ਮੁਖਾਲਫਤ ਕਿਉਂ ਨਾ ਕਰਦਾ ਹੋਵੇ, ਪਰ ਜੇ ਉਹ ਚੰਗਾ ਕਰਦਾ ਕੁਛ ਤਾਂ ਉਹਦਾ ਜ਼ਰੂਰ ਜ਼ਿਕਰ ਬਣਦਾ ਕਿ ਇਸ ਥਾਂ ਤੇ। ਇਹ ਨਹੀਂ ਹੈ ਕਿ ਜੇ ਅੱਜ ਤੁਸੀਂ ਕਿਸੇ ਦੀ ਪਾਲਿਸੀ ਦੀ ਆਲੋਚਨਾ ਕਰਦੇ ਹੋ, ਕੱਲ ਨੂੰ ਉਹ ਚੰਗਾ ਕਰ ਰਿਹਾ ਤਾਂ ਅਸੀਂ ਕਹੀਏ ਕਿ ਯਾਰ ਕੱਲ ਤੇ ਉਹਦੀ ਪਾਲਿਸੀ ਦੀ ਅਸੀਂ ਆਲੋਚਨਾ ਕਰ ਰਹੇ ਸੀ। ਮੇਰੇ ਖਿਆਲ ਦੇ ਨਾਲ ਐਥੀਕਲੀ ਇਹ ਚੀਜ਼ਾਂ ਸਹੀ ਨਹੀਂ ਹੁੰਦੀਆਂ। ਲਾਲਪੁਰਾ ਨੇ ਇੱਕ ਐਕਸ਼ਨ ਲਿਆ, ਦੇਖੋ ਘੱਟ ਗਿਣਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਤੇ ਮੇਰੇ ਖਿਆਲ ਦੇ ਨਾਲ ਉਹ ਆਵਾਸ ਨਕਵੀ ਵੀ ਰਹੇ, ਮੁਖਤਾਰ ਆਵਾਸ ਨਕਵੀ। ਮੈਂ ਕਦੀ ਉਹਨਾਂ ਦੇ ਮੂੰਹ ਘੱਟ ਗਿਣਤੀਆਂ ਦੀ ਗੱਲ ਹੀ ਨਹੀਂ ਸੀ ਸੁਣੀ, ਪਤਾ ਨਹੀਂ ਕਿੰਨਾ ਚਿਰ ਰਹੇ ਨੇ, ਲਗਾਤਾਰ ਰਹੇ ਨੇ, ਤੁਸੀਂ ਗੂਗਲ ਕਰ ਲਿਓ ਕਿੰਨੇ ਤੋਂ ਕਿੰਨੇ ਸਮੇਂ ਤੱਕ ਰਹੇ। ਮੈਂ ਕਦੇ ਕੋਈ ਮਤਲਬ ਕਿ ਕੋਈ ਕਿਸੇ ਕਿਸਮ ਦਾ ਐਕਸ਼ਨ ਹੀ ਨਹੀਂ ਦੇਖਿਆ ਉਹਨਾਂ ਦੇ ਕੋਲ, ਜਦ ਕਿ ਮੁਸਲਮਾਨ ਇੱਥੇ ਕਿਸ ਤਰ੍ਹਾਂ ਹਾਸ਼ੀਏ ਤੇ ਗਏ ਚਲੇ, ਕਿਸ ਤਰ੍ਹਾਂ ਉਹਨਾਂ ਦਾ ਇੱਕ ਤਬਕਾ ਐਸਾ ਹੈ ਜਿਹੜਾ ਕਹਿ ਲਈਏ ਕਿ ਪੜ੍ਹਾਈ ਲਿਖਾਈ ਦੇ ਪੱਖੋਂ ਬਹੁਤ ਪਛੜ ਗਿਆ, ਸਿੱਖਾਂ ਦੀਆਂ ਆਪਣੀਆਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੀ, ਕਦੇ ਉਹਨਾਂ ਨੇ ਧਿਆਨ ਨਹੀਂ ਦਿੱਤਾ, ਬਿਆਨ ਨਹੀਂ ਦਿੱਤਾ। ਤੇ ਇਹਨਾਂ ਨੇ ਸ਼ਿਲੌਂਗ ਦੇ ਮਾਮਲੇ ਦੇ ਵਿੱਚ ਇੱਕ ਅੱਛੀ ਛਲਾਂਗ ਲਾਈ ਆ, ਮਤਲਬ ਕਿ ਇਹਨਾਂ ਨੇ ਉੱਥੋਂ ਦੇ ਮੁੱਖ ਸਕੱਤਰ ਨੂੰ ਤਲਬ ਕਰ ਲਿਆ ਕਿ ਭਾਈ ਸਾਰੀ ਰਿਪੋਰਟ ਸਾਰਾ ਰਿਕਾਰਡ ਆਪਣਾ ਲੈ ਕੇ ਆ, ਔਰ ਉਦੋਂ ਤੱਕ ਰੋਕ ਲਾ ਦਿੱਤੀ ਗਈ ਹੈ। ਵੱਡੀ ਗੱਲ ਹੈ ਇਹ, ਅੱਜ ਇਹ ਖਬਰ ਜੇ ਤੁਸੀਂ ਪੜ੍ਹਨੀ ਹੋਵੇ ਤੁਹਾਨੂੰ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਪਹਿਲੇ ਨੰਬਰ ਪੰਨੇ ਤੇ ਮਿਲ ਜਾਊਗੀ, ਹੋਰ ਵੀ ਲੱਗ ਜਾਏਗੀ ਕੱਲ ਤੱਕ, ਪਰ ਇਹ ਵੱਡੀ ਖਬਰ ਆ ਮੇਰੇ ਖਿਆਲ ਦੇ ਨਾਲ, ਕਿਉਂਕਿ ਗੱਲਾਂ ਆਪਾਂ ਕਰਦੇ ਪਏ ਕਰਕੇ ਪਈ ਇੰਨਿਆਂ ਚੋਂ ਕੋਈ ਉੱਠੋ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਵੀ ਆਹ ਦਾ ਨਾਰਾ ਮਾਰਿਆ, ਅੱਛੀ ਗੱਲ ਹੋਈ, ਕਿਉਂਕਿ ਉਹਨਾਂ ਫੈਮਲੀਆਂ ਤੇ ਉਜਾੜੀ ਦੀ ਤਲਵਾਰ ਲਟਕ ਚੁੱਕੀ ਆ। ਹੁਣ ਇੱਕ ਤਾਂ ਮੇਘਾਲਿਆ ਹੈ ਬਹੁਤ ਦੂਰ ਆ, ਦੂਜਾ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਤਾਂ ਪੈਰ ਪੈਰ ਤੇ ਇਹ ਜਿਹੜੇ ਰਾਜਨੀਤਿਕ ਘਟਨਾ ਚੱਕਰ ਆ ਉਹ ਵਰਤ ਰਹੇ ਆ, ਆਪਾਂ ਉਹਦੇ ਚ ਵੀ ਉਲਝ ਜਾਂਦੇ ਆ। ਦੂਜਾ ਇਹ ਆ ਕਿ ਨਾਲ ਹੀ ਹੁਣ ਲਖੀਮਪੁਰ ਵਾਲਾ ਤੁਹਾਨੂੰ ਪਤਾ ਟ੍ਰਾਫਿਕ ਮਾਮਲਾ ਜਿਹੜਾ ਉਹ ਚੱਲ ਪਿਆ, ਉਹ ਕਿਸਾਨ ਮੋਰਚਾ ਤੇ ਚੱਲ ਹੀ ਰਹੀ ਹੈ। ਸੋ ਇਸ ਕਰਕੇ ਕਾਫੀ ਚੀਜ਼ਾਂ ਨੇ। ਮੈਨੂੰ ਇਹੀ ਸੀਗਾ ਕਿ ਕੌਣ ਬੰਦਾ ਹੈ ਕਿ ਘੱਟੋ ਘੱਟ ਜਿਹੜਾ ਉਹਨਾਂ ਲਈ ਆਹ ਦਾ ਨਾਰਾ ਮਾਰੇ, ਸੁਖਜਿੰਦਰ ਸਿੰਘ ਰੰਧਾਵਾ ਜਾਂ ਹੋਰ ਆਪਾਂ ਸਿੱਖੀਏ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ, ਕਿ ਕਿਹੜਾ ਅੱਗੇ ਆਏਗਾ, ਕਿਉਂਕਿ ਫੌਰੀ ਤੌਰ ਤੇ ਜ਼ਰੂਰਤ ਸੀਗੀ। ਇਹਨਾਂ ਨੇ ਸ਼ਿਲੌਂਗ ਦੇ ਇਹ ਜਿਹੜੇ ਉਜਾੜੇ ਨੂੰ ਇੱਕ ਵਾਰੀ ਕਹਿ ਲਓ ਕਿ ਰੋਕ ਲਾ ਦਿੱਤੀ ਆ, ਤੇ ਹੁਣ ਜਿਹੜਾ ਹੈਗਾ ਉੱਥੋਂ ਦਾ ਮੁੱਖ ਸਕੱਤਰ ਚੀਫ ਸੈਕਟਰੀ ਉਹਨੂੰ ਤਲਬ ਕਰ ਲਿਆ ਗਿਆ। ਦੇਖੋ ਕਿ ਕੀ ਗੱਲ ਬਣਦੀ ਹੈ, ਪਰ ਇਹਨਾਂ ਨੇ ਜ਼ਰੂਰ ਠੋਕ ਵਿਚਾਰ ਕੇ ਅਖਬਾਰ ਨੂੰ ਜਿਹੜਾ ਭਾਸ਼ਣ ਦਿੱਤਾ ਵਾ ਉਹਦੇ ਚ ਇਹਨਾਂ ਨੇ ਠੋਕ ਵਜਾ ਕੇ ਕਿਹਾ
ਕਿ ਭਾਈ ਅਸੀਂ ਉਹਨਾਂ ਨੂੰ ਉਜੜਨ ਨਹੀਂ ਦੇਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਉਹ ਉਜੜਨੇ ਵੀ ਨਹੀਂ ਚਾਹੀਦੇ। ਜੇ ਲਾਲਪੁਰਾ ਜੀ ਇਸ ਤਰ੍ਹਾਂ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਕੰਮ ਹੋਏਗਾ, ਬਹੁਤ ਵਧੀਆ ਕਾਰਜ ਹੋਏਗਾ, ਕਿਉਂਕਿ ਉਹ ਤਕਰੀਬਨ 250 ਸਾਲ ਤੋਂ ਉੱਥੇ ਵਸੇ ਹੋਏ ਨੇ। ਖਾਸੀ ਹਿਲਸ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਤੋਹਫਾ ਮਿਲਿਆ ਸੀ ਜ਼ਮੀਨ ਦੇ ਟੁਕੜੇ ਦਾ, ਤੇ ਅੱਜ ਜਦੋਂ ਉਹ ਜ਼ਮੀਨ ਬੇਸ਼ਕੀਮਤੀ ਬਣ ਗਈ ਆ, ਉਹਨਾਂ ਗਰੀਬਾਂ ਨੇ ਉੱਥੇ ਕਿੰਨੀਆਂ ਪੀੜ੍ਹੀਆਂ ਤੋਂ ਵਾਸ ਕੀਤਾ, ਉਹਨਾਂ ਨੂੰ ਯਕਦਮ ਕਹਿੰਦੇ ਆ ਕਿ ਠੋਕਿਓ, ਤਾਂ ਬਹੁਤ ਮਾੜੀ ਗੱਲ ਹੈ। ਹਾਂ ਠੀਕ ਆ, ਉਹਨਾਂ ਦਾ ਕੰਸੈਂਟ ਹੋਵੇ, ਉਹਨਾਂ ਦੀ ਸਹਿਮਤੀ ਹੋਵੇ, ਫਿਰ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਭਾਈ ਉਹਨਾਂ ਨੂੰ ਵਾਜਬ ਮੁਆਵਜ਼ਾ ਮਿਲ ਰਿਹਾ ਹੈ, ਜਿਹੜੀ ਜਗ੍ਹਾ ਉਹਦੇ ਨਾਲੋਂ ਵਧੀਆ ਉਹਨਾਂ ਨੂੰ ਮੁਆਵਜ਼ਾ ਮਿਲਦਾ, ਵਧੀਆ ਕਾਰੋਬਾਰ ਸੈੱਟ ਹੋ ਸਕਦੇ, ਉਹਨਾਂ ਦੀ ਸਹਿਮਤੀ ਹੋਵੇ ਤਾਂ ਫਿਰ ਤਾਂ ਗੱਲ ਵੱਖਰੀ ਹੈ। ਜਦੋਂ ਉਹਨਾਂ ਦਾ ਉਸ ਥਾਂ ਦੇ ਨਾਲ ਇੱਕ ਆਤਮਿਕ ਜੁੜਾਓ ਹੈ, ਜਦੋਂ ਨਹੀਂ ਉਹਨੂੰ ਛੱਡਣਾ ਚਾਹੁੰਦੇ, ਤਾਂ ਫਿਰ ਕੀ ਗੱਲ ਹੈ ਭਾਈ, ਕਿਉਂ ਵਾਰ-ਵਾਰ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ? ਉਹ ਦੇਖਦੇ ਆ ਕੀ ਬਣਦਾ। ਪਰ ਇੱਕ ਵਾਰੀ ਇਕਬਾਲ ਸਿੰਘ ਲਾਲਪੁਰਾ ਨੇ ਉਮੀਦ ਜ਼ਰੂਰ ਬਣਾਈ ਹੈ ਕਿ ਸ਼ਾਇਦ ਉਹਨਾਂ ਦਾ ਉਜਾੜਾ ਇੱਕ ਵਾਰੀ ਫਿਰ ਰੁਕ ਜਾਏਗਾ, ਜਿਵੇਂ ਅੱਗੇ 3-4 ਸਾਲ ਪਹਿਲਾਂ ਰੁਕ ਗਿਆ ਸੀ। ਜੀ ਜੀ ਬਿਲਕੁਲ। ਪਰ ਇਹ ਵੀ ਹਰ ਦੂਜੇ ਤੀਜੇ ਸਾਲ ਜੇ ਇਹੀ ਮੁਸ਼ਕਿਲ ਆ ਤਾਂ ਬੜਾ ਔਖਾ ਆ, ਜਿਹੜੇ ਇੰਨੇ ਸਾਲਾਂ ਤੋਂ ਉੱਥੇ ਜਿਹੜੇ ਵਿਚਾਰੇ ਰਹਿ ਰਹੇ ਆ, ਵੀ ਪਤਾ ਨਹੀਂ ਭਵਿੱਖ 'ਚ ਕੀ ਆ। ਡਰੱਗ ਮਾਮਲੇ ਤੋਂ ਬਾਅਦ ਅਡਾਨੀ ਪੋਰਟ ਨੇ ਲਿਆ ਜੀ ਕੋਈ ਵੱਡਾ ਫੈਸਲਾ, ਇਹਨਾਂ ਤੇ ਕੋਈ ਕਾਰਵਾਈ ਹੋਈ ਵੀ ਹੈ ਜਾਂ ਨਹੀਂ ਵੈਸੇ? ਹਾਂਜੀ, ਇਹਨਾਂ ਨੇ ਫੈਸਲਾ ਇਹ ਲਿਆ ਵਾ, ਕਾਰਵਾਈ ਇਹ ਕੀਤੀ ਆ ਕਿ ਪਾਕਿਸਤਾਨ, ਅਫਗਾਨਿਸਤਾਨ ਤੇ ਈਰਾਨ ਤੋਂ ਜਿਹੜਾ ਸਮਾਨ ਆਏਗਾ ਉਹ ਪੋਰਟ ਤੇ ਹੁਣ ਬਹਿ ਰਿਹਾ ਜੀ। 15 ਨਵੰਬਰ ਤੋਂ ਕਾਰਵਾਈ ਇਹ ਕਰਨਗੇ ਕਿ ਹੁਣ ਭਾਈ ਇਹ ਜਿਹੜਾ 3 ਦੇਸ਼ਾਂ ਚੋਂ ਸਮਾਨ ਆਵੇਗਾ ਉਹਦੀ ਪਾਬੰਦੀ ਹੋਏਗੀ, ਉਹ ਅਸੀਂ ਨਹੀਂ ਲੈਣਾ। ਆਹ ਗੱਲ ਆ, ਬਾਤ ਆ। ਦੇਖੋ ਗੱਲ ਜਿਹੜੀ ਨਾ ਇਸ ਮਾਮਲੇ ਦੇ ਵਿੱਚ ਬੜੀ ਅਜੀਬੋ ਗਰੀਬ ਜੀ ਹੁੰਦੀ। ਮੈਂ ਤਾਂ ਦੇਖ ਕੇ ਕਈ ਵਾਰ ਨਾ ਥੋੜਾ, ਜਿਵੇਂ ਹਿੰਦੀ ਦਾ ਪਿੱਛਾ ਵਧਿਆ ਬੇਚੈਨ, ਜਿਹਨੂੰ ਆਪਾਂ ਪੰਜਾਬੀ ਚਾਹੁੰਦੇ ਹਾਂ, ਕਿ ਬੇਚੈਨੀ ਜੀ ਹੁੰਦੀ ਆ ਕੀ ਬਣ ਰਿਹਾ। ਇੱਕ ਮਾਮਲੇ ਦੇ ਵਿੱਚ ਪਿਓ ਸ਼ਰੇਆਮ ਧਮਕੀਆਂ ਦਿੰਦਾ ਆ ਕਿ ਜੇ ਮੈਂ ਨੁਮਾਇੰਦੇ ਤੋਂ ਪਹਿਲਾਂ ਵਾਲਾ ਬਣ ਗਿਆ ਤੇ ਇੱਥੋਂ ਕੱਢ ਦੂੰਗਾ ਤੁਹਾਨੂੰ, ਤੁਹਾਡੇ ਨਾਲ ਵੇਖੋ ਕੀ ਬਣਦਾ। ਉਹਦਾ ਮੁੰਡਾ ਗੱਡੀ ਥੱਲੇ ਕਿਸਾਨਾਂ ਨੂੰ ਕੁਚਲ ਦਿੰਦਾ ਤੇ ਉਹਨੂੰ ਕਿਤੇ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ, ਜਿਵੇਂ ਮੈਂ ਕੀਤਾ। ਤੇ ਕਿਤੇ 20-25 ਸਾਲ ਦੇ ਗੱਭਰੂ ਤੋਂ ਗੱਭਰੇ ਤੋਂ ਪਤਾ ਨਹੀਂ ਕੁਛ ਨਸ਼ਾ ਫੜਿਆ ਗਿਆ ਜਾਂ ਨਹੀਂ, ਦਾਅਵਾ ਕੀਤਾ ਜਾਂਦਾ ਕਿ ਪਾਰਟੀ ਚੋਂ ਡਰੱਗ ਫੜਿਆ ਗਿਆ, ਕੁਛ ਗ੍ਰਾਮ ਕੋਈ ਉਹ ਵਪਾਰੀ ਨਹੀਂ ਸੀਗਾ, ਤਾਂ ਉਹਦੇ ਵਾਸਤੇ ਉਹਦੇ ਪਿਓ ਨੂੰ ਟਾਰਗੇਟ ਕੀਤਾ ਜਾਂਦਾ। ਮੁੰਡਾ ਤਾਂ ਜੇਲ੍ਹ 'ਚ ਬੈਠਾ, ਉਹਦੇ ਪਿਓ ਨੂੰ ਗੁਨਹਗਾਰ ਦੱਸਿਆ ਜਾ ਰਿਹਾ ਕਿ ਤੇਰੀ ਔਲਾਦ ਗੰਦੀ ਨਿਕਲੀ ਹੈ। ਔਰ ਮੈਂ ਹਮੇਸ਼ਾ ਕਹਿੰਦਾ, ਇਤਿਹਾਸ ਤੇ ਜਦੋਂ ਜਾਓਗੇ ਨਾ, ਸਿਆਸਤ ਨੰਗੀ ਨਜ਼ਰ ਆਏਗੀ ਤੁਹਾਨੂੰ ਜੀ। ਇਹ ਉਹ ਸਮਾਂ ਸੀਗਾ ਜਦੋਂ ਪ੍ਰਮੋਦ ਮਹਾਜਨ ਦਾ ਮੁੰਡਾ ਫੜਿਆ ਗਿਆ ਇਸੇ ਕੇਸ ਦੇ ਵਿੱਚ, ਡਰੱਗ ਦੇ ਕੇਸ ਤੇ। ਵਾਜਪਾਈ ਸਾਹਿਬ ਬੜੇ ਸਿਆਣੇ ਸੀਗੇ, ਸੂਝਵਾਨ ਸੀਗੇ, ਤੇ ਤੁਹਾਨੂੰ ਪਤਾ ਭਾਰਤੀ ਜਨਤਾ ਪਾਰਟੀ ਚੋਂ ਕੁਛ ਲੀਡਰ ਨੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਕਈ ਮਾਮਲਿਆਂ ਦੇ ਵਿੱਚ ਅਲੱਗ ਤੌਰ ਤੇ ਦੇਖਿਆ ਜਾਂਦਾ। ਤਾਂ ਵਾਜਪਾਈ ਸਾਹਿਬ ਨੇ ਆਖਿਆ ਸੀ, ਉਹਨਾਂ ਚੋਂ ਇੱਕ ਹੈ ਜਿਹੜੇ ਵਾਜਪਾਈ ਸਾਹਿਬ ਨੇ ਕਿਹਾ ਸੀ, ਬੱਚਿਆਂ ਤੋਂ ਗਲਤੀਆਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਤੇ ਇਹ ਨਹੀਂ ਕਿਸੇ ਦੇ ਬੱਚੇ। ਸੋ ਗੱਲ ਦੇਖੋ ਕਿ ਇੱਕ ਪਾਸੇ ਜੇ ਕਿਸੇ ਦੇ ਘਰੋਂ ਫੜਿਆ ਜਾਵੇ, ਕਿਸੇ ਦੀ ਖੁਰਲੀ 'ਚ ਉਤਰਾ ਹੀ ਪਾਈਆ ਪੋਸਟ ਕੋਈ ਕੰਧ ਥਾਣੀ ਵਗਾ ਕੇ ਮਾਰੇ ਤੇ ਮੁੜ ਕੇ ਆਪ ਹੀ ਕਹਿ ਦੇਵੇ ਕਿ ਜਾ ਕੇ ਉਹਦੇ ਘਰੋਂ ਪਾਈਆ ਪੋਸਟ ਫੜ ਲਓ, ਬੰਦਾ ਟੰਗਿਆ ਗਿਆ। ਇੱਥੇ ਮਾਮਲਾ ਉਲਟ ਆ, ਇੱਥੇ ਕੋਈ ਇਹਨਾਂ ਦੀ ਜਵਾਬਦੇਹੀ ਨਹੀਂ। ਪਰ ਕੋਰਟ ਨੇ ਵੀ ਬਕਾਇਦਾ ਕਿਹਾ ਸੀਗਾ, ਸ਼ਾਇਦ ਮੈਂ ਤੁਹਾਨੂੰ ਅੱਗੇ ਦੱਸਿਆ ਜਾਂ ਨਹੀਂ ਦੱਸਿਆ, ਕੋਰਟ ਨੇ ਵੀ ਬਕਾਇਦਾ ਕਿਹਾ ਸੀਗਾ ਕਿ ਤੁਸੀਂ ਉਹਦਾ ਜਵਾਬ ਕਿਉਂ ਨਹੀਂ ਲਿਆ ਕੋਰਟ ਦਾ। ਉਹ ਕਹਿੰਦੇ ਜੀ ਕੋਰਟ ਵਾਲੇ ਕਹਿੰਦੇ ਆ ਕਿ ਅਸੀਂ ਆਪਣੇ ਕਾਨੂੰਨੀ ਮਾਹਰਾਂ ਨਾਲ ਸਲਾਹ ਕਰ ਲਈਏ ਫਿਰ ਦੱਸਾਂਗੇ ਕੀ ਕਹਿਣਾ। ਬੜਾ ਕਹਿੰਦਾ ਅਰੇ ਕੀ ਐਸਾ ਕਿਆ, ਇਹ ਕੀ ਹੋ ਸਕਦਾ, ਕਾਨੂੰਨ ਤੋਂ ਉੱਤੇ ਹੈ, ਇਹਨਾਂ ਤੋਂ ਜਵਾਬ ਲਓ। ਸੋ ਹਾਲਾਤ ਵੇਖੋ ਕਿਸ ਤਰ੍ਹਾਂ ਦੇ ਆ ਕਿ ਆਮ ਬੰਦੇ ਵਾਸਤੇ ਜੇ ਮੰਨ ਲਓ ਡਰੱਗ ਫੜਿਆ ਜਾਂਦਾ, ਕਿਸੇ ਦੇ ਘਰ ਚੋਂ ਫੜਿਆ ਜਾਂਦਾ, ਤਾਂ ਉੱਥੇ ਆ ਕੇ ਬਾਹਰੋਂ ਕਿਸੇ ਨੇ ਰੱਖਿਆ ਵਾ, ਕੋਈ ਫਰਕ ਨਹੀਂ ਪੈਂਦਾ। ਉਹਨੇ ਘਰ ਵਾਲਿਆਂ ਨੂੰ ਨਹੀਂ ਦੱਸਿਆ ਕਿ ਆਹ ਮੇਰੇ ਟਰੰਕ 'ਚ, ਸੰਦੂਕ 'ਚ, ਮੇਰੇ ਬੈਗ 'ਚ ਕੀ ਆ, ਪਰ ਅਚਾਨਕ ਰੇਡ ਪੈਂਦੀ ਆ, ਨਿਕਲ ਜਾਂਦੀ, ਪਰ ਘਰ ਵਾਲੇ ਨੂੰ ਬੁਲਾਵਾ ਸਭ ਤੋਂ ਪਹਿਲਾਂ ਪੈਣਾ। ਮਤਲਬ ਕਿ ਕਾਇਦਾ ਦੇਖੋ, ਕਾਨੂੰਨ ਦੇਖੋ ਕਿਸ ਤਰ੍ਹਾਂ ਕੰਮ ਕਰਦਾ। ਹੁਣ ਕਹਿੰਦੇ ਨਹੀਂ ਜੀ ਅਸੀਂ ਇਹਨਾਂ 3 ਮੁਲਕਾਂ ਦਾ ਸਮਾਨ ਨਹੀਂ ਲਵਾਂਗੇ, ਪਰ ਜਿਹੜਾ ਸਮਾਨ ਲੰਘਿਆ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਜੀ? ਉਹਦੀ ਜ਼ਿੰਮੇਵਾਰੀ ਕੋਈ ਨਹੀਂ ਲਏਗਾ। ਉਹ
ਬਾਅਦ ਚ ਸੂਬਿਆਂ ਦੇ ਉੱਤੇ ਨਾਂ ਜਿਹੜਾ ਜੀ ਮੜਦੇ ਹੋ, ਕਿਸੇ ਹੋਰ ਦੇ ਉੱਤੇ ਇਹਨਾਂ ਨੇ ਦੋਸ਼ ਮੜ ਦੇਣਾ ਜੀ, ਉੱਥੇ ਹੈ ਜੀ ਸਾਰਾ ਕੁਝ। ਪ੍ਰਧਾਨ ਮੰਤਰੀ ਨੇ ਮਨੁੱਖੀ ਅਧਿਕਾਰ ਦਿਨ ਨੂੰ ਖਾਸ ਮਕਸਦ ਦੇ ਲਈ ਚੁਣਿਆ। ਕਿੱਥੇ ਕਿੱਥੇ ਲਾਈਆਂ ਜੀ ਫੋਟੋਆਂ ਇਹਨੇ? ਹਾਂਜੀ ਦੇਖੋ, ਹਾਂਜੀ ਦੇਖੋ, ਹਾਂ ਜਿਹੜੀ ਫੋਟੋਆਂ ਵਾਲਾ ਤਾਂ ਚਲੋ ਉਹਨਾਂ ਨੇ ਇਤਰਾਜ਼ ਕਰ ਦਿੱਤਾ ਸੀਗਾ। ਇਹ ਨਾ ਸਾਡਾ ਜਿਹੜਾ ਹੈਗਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਮੇਰੇ ਖਿਆਲ ਦੇ ਨਾਲ 1993 ਚ ਬਣਿਆ ਸੀ ਅੱਜ ਦੇ ਦਿਨ। ਤੇ ਇਸ ਦਿਨ ਨੂੰ ਖਾਸ ਮਕਸਦ ਵਾਸਤੇ ਕਹਿ ਸਕਦੇ ਹਾਂ ਕਿ, ਜਾਂ ਕਹਿ ਲਓ ਇਤਫਾਕਨ ਉਹਨਾਂ ਦਾ ਖੌਫ ਪੈ ਗਿਆ ਤਾਂ ਇਹਨਾਂ ਨੇ ਵਰਤ ਲਿਆ। ਮਤਲਬ ਕਿ ਇਹਨਾਂ ਨੇ ਜਿਸ ਤਰੀਕੇ ਨਾਲ ਗੱਲ ਕਹੀ ਆ, ਬੜੀ ਗੱਲ ਤੁਸੀਂ ਲਾ ਕੇ ਦੇਖੋਗੇ ਨਾ, ਬੜੀ ਸੌਖ ਨਾਲ ਸਮਝ ਆਓਗੇ। ਉਹ ਕੀ ਕਹਿੰਦੇ ਆ, ਕਹਿੰਦੇ ਕਿ ਹਾਲੀਆ ਸਾਲਾਂ ਦੇ ਵਿੱਚ ਕੁਝ ਲੋਕ ਮਨੁੱਖੀ ਅਧਿਕਾਰ ਦੀ ਵਿਆਖਿਆ ਆਪੋ ਆਪਣੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਕਰਨ ਲੱਗ ਪਏ ਆ। ਇੱਕ ਹੀ ਤਰ੍ਹਾਂ ਦੀ ਘਟਨਾ, ਮੈਂ ਹਿੰਦੀ ਤੋਂ ਲੱਥਾ ਕਰ ਰਿਹਾ ਡਾਇਰੈਕਟਲੀ ਜਿਹੜਾ ਉਹਨਾਂ ਦਾ ਬਿਆਨ ਹੈ, ਇੱਕ ਹੀ ਤਰ੍ਹਾਂ ਦੀ ਇੱਕ ਘਟਨਾ ਵਿੱਚ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਹਨਨ ਦਿਖਦਾ ਹੈ। ਇੱਕ ਹੀ ਤਰ੍ਹਾਂ ਦੀ ਇੱਕ ਘਟਨਾ ਵਿੱਚ ਉਹਨਾਂ ਨੂੰ ਮਨੁੱਖੀ ਅਧਿਕਾਰ ਦਾ ਹਨਨ ਦਿਖਦਾ ਹੈ, ਪਰ ਵੈਸੀ ਹੀ ਦੂਜੀ ਘਟਨਾ ਵਿੱਚ ਉਹਨਾਂ ਲੋਕਾਂ ਨੂੰ ਇਹ ਨਹੀਂ ਦਿਖਦਾ। ਹੁਣ ਗੱਲ ਵੇਖੋ ਕਿੱਥੇ ਲਾ ਰਹੇ ਹੋ ਤੁਸੀਂ। ਕਹਿੰਦੇ ਸੋ ਨਾ ਕਿ ਕਿਸਾਨ ਮਰ ਗਏ ਇਹਨਾਂ ਦੀ ਗੱਡੀ ਥੱਲੇ ਆ ਕੇ, ਤੇ ਪ੍ਰਧਾਨ ਸੇਵਕ ਬੋਲਦੇ ਨਹੀਂ ਜਿਹੜੇ ਸ਼ੇਖਰ ਧਵਨ ਦੇ ਇੱਕ ਅੰਗੂਠੇ ਟੁੱਟੇ ਤੋਂ ਬੋਲਦੇ। ਸ਼ੇਖਰ ਧਵਨ ਹੈ ਸ਼ਾਇਦ ਉਹਦਾ ਨਾਮ ਮੁੰਡੇ ਦਾ। ਤੇ ਅੱਛਾ, ਸ਼ੇਖਰ ਧਵਨ ਦੇ ਅੰਗੂਠੇ ਟੁੱਟੇ ਤੋਂ ਜਿਹੜੇ ਲੋਕ ਟਵੀਟ ਕਰਦੇ ਆ, ਅੱਜ ਉਹ ਚੁੱਪ ਨੇ, ਖਾਮੋਸ਼ ਨੇ। ਤਾਂ ਹੁਣ ਉਹਨਾਂ ਦੀ ਚੁੱਪੀ ਟੁੱਟੀ ਹੈ ਨਾ, ਕਿਸ ਤਰ੍ਹਾਂ ਟੁੱਟੀ ਹੈ ਵੇਖੋ। ਇਸ ਗੱਲ ਨੂੰ ਬੜੀ ਸੌਖਤਾ ਦੇ ਨਾਲ ਤੁਸੀਂ ਲਾ ਕੇ ਦੇਖਦੇ ਹੋ। ਉਹ ਕਿੱਥੇ ਲਾ ਰਹੇ ਨੇ ਕਿ ਭਾਈ ਮਨੁੱਖੀ ਅਧਿਕਾਰਾਂ ਦਾ ਕਾਰਨ ਕੁਝ ਬੰਦਿਆਂ ਨੂੰ ਦਿਸਦਾ, ਇੱਕੋ ਤਰ੍ਹਾਂ ਦੀ ਇੱਕ ਘਟਨਾ ਉਹਨਾਂ ਨੂੰ ਮਨੁੱਖੀ ਅਧਿਕਾਰ ਦੀ ਘਾਣ ਵਾਲੀ ਲੱਗਦੀ ਹੈ, ਤੇ ਦੂਜੀ ਘਟਨਾ ਵੈਸੀ, ਦੂਜੀ ਕਿਹੜੀ, ਮਤਲਬ ਕਿ ਭਾਜਪਾ ਦੇ ਕਾਰਕੁਨ ਜਿਹੜੇ ਮਰੇ ਨੇ। ਵੇਖ ਲਓ ਪ੍ਰਧਾਨ ਸੇਵਕ, ਇਹ ਦਿਹਾੜਾ ਜਿਹੜਾ ਆ, ਇਹ ਤਾਂ ਤੁਸੀਂ ਸਗੋਂ ਦੱਸੋ ਕਿ ਹਾਂ ਭਾਈ ਤੁਹਾਡੇ ਇੱਥੇ ਮਨੁੱਖੀ ਅਧਿਕਾਰਾਂ ਵਾਸਤੇ ਕੀ ਕੰਮ ਕਾਰ ਹੁੰਦਾ, ਕੀ ਹੁੰਦਾ। ਔਰ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ, US ਤੋਂ ਰਿਪੋਰਟਾਂ ਆਉਂਦੀਆਂ ਨੇ, ਐਮਨੈਸਟੀ ਤੋਂ ਰਿਪੋਰਟਾਂ ਆਉਂਦੀਆਂ ਨੇ, ਉਹਨਾਂ ਪਿੱਛੇ ਕੀ ਸੱਚ ਆ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕਿੰਨੀਆਂ ਸ਼ਿਕਾਇਤਾਂ ਆਉਂਦੀਆਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ। ਸਟੇਟਾਂ ਦੇ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜੇ, ਕਦੇ ਵਰਕੇ ਚੱਕ ਕੇ ਦੇਖੋ, ਵਰਕੇ ਚੱਕ। ਉਹਨਾਂ ਚੀਜ਼ਾਂ ਤੇ ਡਿਸਕਸ਼ਨ ਕਰਨ ਦੀ ਥਾਂ ਤੇ ਪ੍ਰਧਾਨ ਸੇਵਕ ਇਨਡਾਇਰੈਕਟ ਵੇ ਦੇ ਨਾਲ ਕਿੱਥੇ ਗੱਲ ਲਾ ਰਹੇ ਹੋ, ਬਹੁਤ ਆਸਾਨੀ ਨਾਲ ਤੁਸੀਂ ਸਮਝ ਸਕਦੇ ਹੋ। ਤੇ ਅਸੀਂ ਤੇ ਕਹਿੰਦੇ ਆ, ਜਿਹੜਾ ਵੀ ਕੋਈ ਬੰਦਾ ਦੇਖੋ ਥੋੜੀ ਵੀ ਰੂਹਦਾਰੀ ਵਰਤਦਾ ਹੈ, ਉਹ ਹਮੇਸ਼ਾ ਹੀ ਇਹ ਗੱਲ ਕਹੂਗਾ ਕਿ ਨਹੀਂ ਯਾਰ, ਮੌਤ ਕਿਸੇ ਦੀ ਵੀ ਮਾੜੀ ਆ। ਮੌਤ ਅਸੀਂ ਤੇ ਕਹਿੰਦੇ ਆ ਕਿ ਜਿੱਥੇ ਕੇਰਲ ਦੇ ਵਿੱਚ ਮੰਨ ਲਓ RSS ਵਾਲੇ ਜਿਹੜੇ ਥੋੜੇ ਆ, ਜੇ ਉੱਥੇ ਚੱਕ ਕੇ ਕੋਈ ਇਹਨਾਂ ਦੇ ਘਰਾਂ ਦਾ ਨੁਕਸਾਨ ਕਰਦਾ, ਜਾਂ ਬੰਗਾਲ ਦੇ ਵਿੱਚ ਇੱਟਾਂ ਲੁੱਟੀਆਂ ਗਈਆਂ ਇਲੈਕਸ਼ਨ ਤੋਂ ਬਾਅਦ, ਉਹ ਗਲਤ ਸੀ, ਗਲਤ ਸੀਗਾ। ਜੋ ਕਸ਼ਮੀਰ ਚ ਹੁੰਦਾ ਪੰਡਤਾਂ ਦੇ ਨਾਲ ਜਾਂ ਉੱਥੇ ਸਿੱਖਾਂ ਦੇ ਨਾਲ ਹੁੰਦਾ, ਗਲਤ ਆ। ਹੈ ਘੱਟ ਗਿਣਤੀਆਂ ਦੇ ਨਾਲ ਜੋ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਹੁੰਦਾ। ਅਸੀਂ ਕਹਿੰਦੇ ਆ, ਪਰ ਤੁਸੀਂ ਇਹ ਨਹੀਂ ਇਮਾਨਦਾਰੀ ਨਾਲ ਕਹਿੰਦੇ ਕਿ ਅਸਲ ਦੇ ਵਿੱਚ ਠੀਕ ਆ, ਭਾਜਪਾ ਦੇ ਕਾਰਕੁਨਾਂ ਦਾ ਮਰਨਾ ਵੀ ਗਲਤ ਆ, ਪਰ ਉਹਨਾਂ ਦੀ ਅਸਲ ਦੇ ਵਿੱਚ ਮੌਤ ਦੇ ਕਾਰਨ ਜਿਹੜੇ ਆ, ਜੇ ਲੱਭੋਗੇ ਤਾਂ ਕਾਤਲ ਤੁਹਾਡੇ ਬੰਦੇ ਬੰਨੇ ਆ, ਤੁਹਾਡੇ ਬੰਦੇ ਬੰਨੇ ਆ। ਇੱਕ ਤੇ ਤੁਸੀਂ ਹੀ ਇਹ ਸਾਰਾ ਰਫੜ ਪਾਇਆ, ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਇੱਥੋਂ ਤੱਕ ਲੈ ਕੇ ਆਏ ਕਿਸਾਨਾਂ ਨੂੰ, ਔਰ ਤੁਹਾਡੇ ਹੀ ਬੰਦੇ ਪ੍ਰਵੋਗ ਕਰਦੇ ਨੇ, ਤੁਹਾਡੇ ਹੀ ਬੰਦੇ ਇਹਨਾਂ ਘਟਨਾਵਾਂ ਦਾ ਮੁੱਢ ਬਣਦੇ ਨੇ, ਪਰ ਤੁਸੀਂ ਕਦੇ ਉਹਨਾਂ ਦੇ ਮੁੱਢ ਤੱਕ ਪਹੁੰਚੋਗੇ ਹੀ ਨਹੀਂ। ਆਹੀ ਤੇ ਗੱਲ ਆ ਨਾ, ਆਹੀ ਕਿਤੇ ਨਾ ਕਿਤੇ ਚੀਜ਼ ਰੜਕਦੀ ਆ ਕਿ ਤੁਸੀਂ ਇੱਕ ਤਰਫੀ ਗੱਲ ਕਰ ਜਾਂਦੇ ਹੋ। ਠੀਕ ਆ, ਕੁਝ ਮਾਮਲਿਆਂ ਦੇ ਵਿੱਚ ਰਾਜਨੀਤੀ ਹੁੰਦੀ ਹੈ ਕਿ ਜਿੱਦਾਂ ਹੁਣ ਰਾਜਸਥਾਨ ਦੇ ਵਿੱਚ ਕੋਈ ਐਸੀ ਭਾਈਚਾਰੇ ਦੇ ਨਾਲ ਧੱਕਾ ਹੋ ਜਾਵੇ ਤਾਂ ਉੱਥੇ ਕਾਂਗਰਸੀ ਨਹੀਂ ਬੋਲਣਗੇ। ਤੁਹਾਡੇ ਸ਼ਾਸਤ ਰਾਜ ਦੇ ਵਿੱਚ ਕੋਈ ਘਟਨਾ ਵਾਪਰ ਜਾਵੇ, ਉਹ ਬੋਲਣਗੇ। ਦੋਗਲਾ ਪੈਮਾਨਾ ਹੈ ਉਹਨਾਂ ਦਾ। ਪਰ ਗੱਲ ਇਹ ਆ ਕਿ ਇਮਾਨਦਾਰੀ ਵਾਲੀ ਪਹੁੰਚ ਤੁਹਾਡੇ ਕੋਲ ਹੈ ਨਹੀਂ। ਜੇ ਤੁਸੀਂ ਇਮਾਨਦਾਰੀ ਵਾਲੀ ਪਹੁੰਚ ਦਿਖਾ ਕੇ ਇਹ ਚੀਜ਼ਾਂ ਵੇਖੋਗੇ ਤਾਂ ਫਿਰ ਭਾਈ ਤੁਹਾਨੂੰ ਬਹੁਤ ਆਸਾਨੀ ਦੇ ਨਾਲ ਉਹ ਬੰਦੇ ਲੱਭ ਜਾਣਗੇ ਜਿਹੜੇ ਦੋਹਾਂ ਹੀ ਤਰ੍ਹਾਂ ਦੇ ਕਤਲਾਂ ਦੇ ਜ਼ਿੰਮੇਵਾਰ ਹੈ। ਆਪਣੀ ਜਿਹੜੀ ਕਤਲੋਗਾਰਤ ਉਹਦੀ ਵੀ, ਔਰ ਜਿਹੜੀ ਆਪਣੇ ਹੱਥੋਂ ਦੂਜੇ ਦੀ ਕੀਤੀ ਉਹ ਵੀ ਕਤਲੋਗਾਰਤ, ਦੋਨਾਂ ਦੀਆਂ ਹੀ ਅੰਦਾਜ਼ ਤੁਹਾਡੇ ਨਾਲ ਜੁੜਨਗੇ। ਜੀ ਪਰ ਉਹ ਦੇਖਣਾ ਨਹੀਂ, ਅੱਖਾਂ ਤੇ ਪੱਟੀ ਜਿਹੜੀ ਆ ਉਹ ਵੱਜੀ ਆ ਇਹਨਾਂ ਦੇ,
ਤੇ ਇਹ ਕਦੀ ਇਹਨਾਂ ਨੇ ਕਰਨਾ ਨਹੀਂ। ਕੱਲ ਵੀ ਆਪਾਂ ਗੱਲ ਕੀਤੀ ਸੀ NRIs ਦੇ ਲਈ ਨਵਾਂ ਕਾਨੂੰਨ ਜਿਹੜਾ ਪੰਜਾਬ ਸਰਕਾਰ ਉਸ ਨੂੰ ਲੈ ਕੇ ਜਾਇਦਾਦਾਂ ਨੂੰ ਲੈ ਕੇ ਆ। ਸੋ ਕੁਛ ਜਾਣਕਾਰੀ ਆਈ ਜੀ ਹੋਰ ਵੀ ਕੀ ਹੈਗਾ ਇਸ ਦੇ ਵਿੱਚ? ਹਾਂਜੀ ਹਾਂਜੀ ਹਾਂਜੀ, ਮੈਂ ਨਾ ਕੀਤੀ ਸੀਗੀ ਜੀ ਇੱਕ ਦੋ ਬੰਦਿਆਂ ਨਾਲ ਗੱਲ, ਜਿਹੜੇ ਕਿ ਸਰਕਾਰ ਦੇ ਕੰਮਾਂ ਕਾਰਾਂ ਦੇ ਵਿੱਚ ਮੋਹਰੀ ਨੇ। ਉਹਨਾਂ ਨੇ ਇੱਕ ਥੋੜਾ ਜਿਹਾ ਸੰਕੇਤ ਦਿੱਤਾ। ਉਹਦੇ ਚੋਂ ਇਹ ਆ ਕਿ ਤੁਹਾਡੀਆਂ ਗਿਰਦੌਰੀਆਂ ਜਿਹੜੀਆਂ ਨੇ ਨਾ, ਤੁਹਾਡੀ ਮਾਲਕੀਅਤ ਵਾਲੀ ਜ਼ਮੀਨ ਹੈ ਜਿਹੜੀ, ਉਹ ਗਿਰਦੌਰੀਆਂ ਜਿਹੜੀਆਂ ਉਹ ਤੁਹਾਡੇ ਨਾਮ ਹੀ ਹੋਣਗੀਆਂ। ਮਤਲਬ ਕਿ ਜਿਵੇਂ ਇੱਥੇ ਗਿਰਦੌਰੀਆਂ ਚ ਆਮ ਤੌਰ ਤੇ ਹੋ ਜਾਂਦਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਕਿ ਬਹੁਤ ਕੁਝ ਹੋ ਜਾਂਦਾ ਹੈ, ਕਿ ਉਹ ਜਿਹੜਾ ਢਾਂਚਾ ਹੈ, ਉਹ ਜਿਹੜੀ ਪ੍ਰਣਾਲੀ ਹੈ, ਉਹਨੂੰ ਇਸ ਤਰ੍ਹਾਂ ਦਾ ਪੁਖਤਾ ਕੀਤਾ ਜਾਏਗਾ ਕਿ ਜਿਹਦੀ ਮਾਲਕੀਅਤ ਹੈ, ਮਤਲਬ ਕਿ ਮਾਲਕੀਅਤ ਵਾਸਤੇ ਸ਼ਾਇਦ ਆਪਾਂ ਕੱਲ ਜਿਹੜਾ 15 ਦਿਨਾਂ ਦਾ ਇਤਰਾਜ਼ ਦੇਖ ਰਹੇ ਸੀਗੇ ਕਿ ਜੇ ਕਿਸੇ ਦਾ ਕੋਈ ਇਤਰਾਜ਼ ਹੋਇਆ ਉਹਦੇ ਵਾਸਤੇ ਇੱਕ ਸਮਾਂ ਰੱਖ ਦਿੱਤਾ ਜਾਏਗਾ ਕਿ ਤੁਸੀਂ ਇਤਰਾਜ਼ ਦੇ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਵੀ ਮਤਲਬ ਕਿ ਮਾਲਕੀਅਤ ਵਾਲੇ NRIs ਹੋਣਗੇ, ਗਿਰਦੌਰੀਆਂ ਉਹਨਾਂ ਦੇ ਨਾਮ ਹੀ ਚੱਲਣਗੀਆਂ। ਮਤਲਬ ਕਿ ਗਿਰਦੌਰੀ ਦਾ ਮਤਲਬ ਸਮਝਦੇ ਹੋ ਨਾ ਤੁਸੀਂ, ਜਿਵੇਂ ਖਰਾਬਾ ਹੋ ਗਿਆ ਕੋਈ ਤਾਂ ਉਹਦੀ ਇੱਕ ਵਿਸ਼ੇਸ਼ ਗਿਰਦੌਰੀ ਕੀਤੀ ਜਾਂਦੀ ਹੈ। ਆਮ ਤੌਰ ਤੇ ਕੀ ਹੁੰਦਾ ਕਿ ਜਿਹੜੀ ਕੋਈ ਕਾਬਜ਼ ਢੇਰ ਹੁੰਦੀ ਆ ਜਾਂ ਠੇਕੇ ਠੁਕੇ ਵਾਲੇ ਹੁੰਦੇ, ਕਈ ਵਾਰ ਉਹ ਗਿਰਦੌਰੀਆਂ ਆਪਣੇ ਨਾਮ ਕਰਵਾ ਜਾਂਦੇ ਨੇ, ਲੈ ਦੇ ਕੇ ਦਾ ਮਸਲਾ ਹੁੰਦਾ ਹੈ, ਬਹੁਤ ਕੁਛ ਚੱਲਦਾ। ਤਾਂ ਉਹਦੇ ਚ ਹੁਣ ਕੀ ਇਹ ਸਿਸਟਮ ਬਣਾਉਣਗੇ, ਕਿਸ ਤਰ੍ਹਾਂ ਦਾ ਹੋਏਗਾ, ਉਹ ਇੰਤਜ਼ਾਰ ਕਰਨਾ ਹੋਏਗਾ। ਪਰ ਥੋੜੀ ਬਹੁਤੀ ਆਪਾਂ ਨੂੰ ਇਹਦੀ ਵਾਈ ਲੱਗ ਗਈ ਆ ਕਿ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਪੱਕਾ ਮਾਮਲਾ ਕਰਨਗੇ ਕਿ ਗਿਰਦੌਰੀ ਜਿਹੜੀ ਆ ਉਹ US ਦੇ ਵਿੱਚ ਬੈਠੇ ਮਾਲਕ ਦੇ ਨਾਮ ਹੀ ਚੱਲੇ, ਚਾਹੇ ਕੋਈ ਵੀ ਹਾਲਤ ਹੋਵੇ, ਚਾਹੇ ਕੋਈ ਵੀ ਉਹਨੂੰ ਵਾਅਦਕਾਰ ਕੋਈ ਵੀ ਹੋਵੇ। ਜੀ 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 ਜੀ, ਤੇ ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ, ਤੇ ਮਿਲਦੇ ਹਾਂ ਜੀ ਫਿਰ ਕੱਲ ਨੂੰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।